ਤੁਸੀਂ ਕਿਹੜੇ ਪਾਸਿਓਂ ਆਏ ਆ? ਅਸੀਂ ਇੰਡੀਆ ਹਰਿਆਣਾ ਤੇ ਡਿਸਟ੍ਰਿਕਟ ਕੁਰੂਕਸ਼ੇਤਰਾ ਤੋਂ ਅਸੀਂ ਆਏ ਹਾਂ ਜੀ। ਹਾਂਜੀ ਅੱਛਾ, ਤੁਸੀਂ ਤਾਂ ਆ ਜਾਂਦੇ ਵੈਸੇ ਕਿ ਸਾਨੂੰ ਨਹੀਂ ਨਾ ਆਉਣ ਦਾ ਮੌਕਾ ਮਿਲਦਾ। ਜੀ ਤੁਹਾਨੂੰ ਮੌਕਾ ਮਿਲਣਾ ਚਾਹੀਦਾ, ਸਰਕਾਰਾਂ ਨੂੰ ਚਾਹੀਦਾ ਮੌਕਾ ਦੇਣ ਜੀ। ਸਿਕਾ ਸਰ ਨਾਲ ਪਹਿਲਾਂ ਮੈਂ ਤੁਹਾਡੀ ਤੇ ਤੁਹਾਡੀ ਟੀਮ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਵਿਸਾਖੀ ਦੇ ਮੌਕੇ ਨੂੰ ਇਹ ਦੁਨੀਆ ਤੱਕ ਪਹੁੰਚਾ ਰਹੇ ਹੋ। ਤੇ ਵਿਸਾਖੀ ਦੀਆਂ ਮੈਂ ਸਭ ਨੂੰ ਆਪਣੀ ਤਰਫ ਤੋਂ ਸਭ ਦੀ ਬਹੁਤ ਬਹੁਤ ਵਧਾਈਆਂ ਹੋਣ। ਤੇ ਤੁਸੀਂ ਇਹ ਗੱਲ ਪੁੱਛੀ ਹੈ ਕਿ ਧੰਨ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਾਂ ਨੂੰ 5 ਕਕਾਰ ਦਿੱਤੇ ਨੇ। ਪਹਿਲਾ ਕਕਾਰ ਹੈ ਕਿਰਪਾਨ। ਕਿਰਪਾਨ ਇਹ ਜਿਹੜਾ ਕਿਰਪਾਨ ਦਾ ਨਾ, ਕਿਰਪਾਨ ਜਿਹੜਾ, ਅੱਛਾ ਇਹ ਕਿਰਪਾਨ ਹੈ, ਠੀਕ ਹੋ ਗਿਆ। ਉਸ ਤੋਂ ਬਾਅਦ ਕੜਾ, ਇਹ ਵੀ ਸੱਜੇ ਹੱਥ ਪਾਈ ਦਾ ਹੁੰਦਾ ਹੈ। ਅੱਛਾ, ਉਸ ਤੋਂ ਬਾਅਦ ਕਸ਼ਹਿਰਾ ਜਿਹੜਾ ਆਪਾਂ ਥੱਲੇ ਪਾਉਂਦੇ ਆ ਪੈਂਟ ਦੇ, ਠੀਕ ਹੋ ਗਿਆ। ਠੀਕ ਹੈ ਜੀ। ਫਿਰ ਕੇਸ ਹੋ ਗਏ ਜੀ। ਹਾਂ, ਇਹ 5 ਕਕਾਰ ਨੇ ਜਿਹੜੇ ਆਪਾਂ ਨੂੰ ਗੁਰੂ ਸਾਹਿਬ ਕੰਘਾ, ਇੱਕ ਕੰਘੀ ਹੁੰਦੀ ਹੈ, ਕੰਘਾ ਹੁੰਦਾ ਜਿਹੜਾ ਆਪਾਂ ਕਰਨੇ, ਉਹ ਸਿਰ ਦੇ ਵਿੱਚ ਪਾਉਣਾ ਪੈਂਦਾ ਹੈ ਜੀ। ਅੱਛਾ, ਕੰਘੀ ਇੱਥੇ ਰੱਖੀ ਹੋਈ ਹੈ? ਹਾਂ, ਛੋਟੇ ਛੋਟੇ ਕੰਘੇ ਹੁੰਦੇ ਨੇ। ਉਹ ਇਸ ਗੁਰੂ ਮਹਾਰਾਜ ਜੀ ਨੇ ਆਪਾਂ ਨੂੰ ਕਿਹਾ ਕਿ ਇਸ ਜਦੋਂ ਤੱਕ ਤੁਹਾਡਾ ਜੀਵਨ ਹੈ ਇਹਨੂੰ ਆਪਣੇ ਤੋਂ ਅਲੱਗ ਨਹੀਂ ਕਰਨਾ। ਠੀਕ ਹੈ ਜੀ। ਇਹ 5 ਕਕਾਰ ਤੁਸੀਂ ਆਪਣੇ ਨਾਲ ਹੀ ਲੈ ਕੇ ਜਾਣੇ ਨੇ ਉੱਥੇ, ਭਾਵੇਂ ਮੂਲ ਰੂਪ ਤੇ ਆਪਣੇ ਨਾਲ ਲੈ ਕੇ ਜਾਣੇ ਨੇ। ਇਸ ਤੋਂ ਵੱਖਰਾ ਤੇ ਗੁਰਬਾਣੀ ਦਾ ਹਮੇਸ਼ਾ ਹੀ ਤੁਸੀਂ ਇਹ ਪਾਠ ਕਰਨਾ ਹੈ, ਇਹਨੂੰ ਕਦੇ ਵੀ ਵਿਸਾਰਨਾ ਨਹੀਂ। ਇਹ ਤੁਹਾਡੀ ਸਾਰਿਆਂ ਨਾਲੋਂ ਵੱਡੀ ਤਾਕਤ ਹੈ। ਤੇ ਨੰਬਰ 2 ਤੁਹਾਡੀ ਤਾਕਤ ਹੈ ਤੁਹਾਡੇ ਸ਼ਸਤਰ, ਇਹਨੂੰ ਆਪਣੇ ਤੋਂ ਵੱਖਰਾ ਨਹੀਂ ਕਰਨਾ। ਹਾਂਜੀ, ਇਹ ਤਾਈਓ ਜਿਹੜਾ ਇਹ ਖਾਸ ਕਰਕੇ ਜਿਹੜੇ ਸਿੱਖਾਂ ਦੇ ਬਾਰੇ 'ਚ ਜਿਹੜਾ ਹੁੰਦਾ ਹੈ ਕਿ ਜੀ ਬੜਾ ਉਹ ਗੈਂਗਸਟਰ ਵਾਈਡ ਜਾਂ ਬੜੇ ਇਸ ਤਰ੍ਹਾਂ ਦੀ ਇਹ ਗੱਲ ਸੱਚੀ ਹੈ? ਫਿਰ ਹਥਿਆਰਾਂ ਦੇ ਸ਼ੌਕ ਪਹਿਲੇ ਦਿੱਤੇ ਹੋਏ ਨੇ? ਇਹ ਮਾਲਕ ਨੇ ਸਾਨੂੰ ਬਖਸ਼ੇ ਹੋਏ ਨੇ ਜੀ। ਇਹ ਆਪਣੀ ਸੇਫਟੀ, ਹਥਿਆਰ ਬਣਾਉਣਾ ਹੈ ਆਪਣਾ, ਇਹ ਆਪਣੀ ਸੇਫਟੀ ਵਾਸਤੇ ਨੇ ਵੀ ਔਖੇ ਟਾਈਮ ਤੁਹਾਨੂੰ ਜਿਹੜੀ ਸੇਫਟੀ ਤੁਸੀਂ ਆਪਣੀ ਕਰ ਸਕੋ। ਵੀ ਇਹਦੀ ਸਾਡੀ ਤਾਕਤ ਹੈ, ਸਾਡੀ ਇਹ ਗੁਰੂ ਮਹਾਰਾਜ ਨੇ ਜੋ ਸਾਨੂੰ ਬਖਸ਼ੀ ਹੈ ਜੀ। ਇਹਦੇ ਲਈ ਆਪਾਂ ਆਪ ਦੀ ਵੀ ਰੱਖਿਆ ਕਰ ਸਕਦੇ ਹਾਂ ਤੇ ਦੂਜੇ ਦੀ ਰੱਖਿਆ ਕਰ ਸਕਦੇ ਹਾਂ, ਦੂਜੇ ਦੀ ਵੀ ਰੱਖਿਆ ਕਰ ਸਕਦੇ ਹਾਂ। ਔਰ ਅੱਛਾ, ਮੈਂ ਇਹ ਕਹਿ ਰਹੀ ਸੀ ਦਾ ਮਹੱਤਵ ਆ ਜੀ ਆਪਣਾ ਇੱਕ, ਜਿੱਦਾਂ ਨਾ ਕਿਰਪਾਨ ਹੋ ਗਿਆ, ਇਹਦਾ ਨਾਮ ਬਣਦਾ ਕਿਰਪਾ ਪਲੱਸ ਆਨ। ਕਿਰਪਾ ਇਹਦੇ ਨਾਲ ਹਾਂ ਕਿਰਪਾ ਪਲੱਸ ਆਨ, ਪ੍ਰਮਾਤਮਾ ਦੀ ਕਿਰਪਾ ਰਹਿੰਦੀ ਆ। ਆਨ ਹੁੰਦੀ ਹੈ ਰੱਖਿਆ, ਆਪਣੀ ਵੀ ਰੱਖਿਆ ਕਰ ਸਕਦੇ ਆ, ਕਿਸੇ ਦੀ ਵੀ ਕਰ ਸਕਦੇ ਆ। ਕਿਰਪਾ ਆਨ। ਮੈਂ ਇਹ ਜਿਹੜੇ ਮੇਰੇ ਦੇਖਣ ਵਾਲੇ ਹੈਗੇ ਨੇ, ਜਿਹੜੇ ਖਾਸ ਕਰਕੇ ਇਧਰਲੇ ਪੰਜਾਬ 'ਚ ਬੈਠੇ ਆ, ਇਹਨਾਂ ਨੂੰ ਤਾਂ ਪਤਾ ਹੀ ਹੈਗਾ ਸਾਰਾ। ਜਿਹੜੇ ਲਹਿੰਦੇ ਪੰਜਾਬ ਵਾਲੇ ਨੇ, ਇਹ ਖਾਸ ਕਰਕੇ ਮਖਸੂਸ ਉਹਨਾਂ ਵਾਸਤੇ ਇਨਫੋਰਮੇਸ਼ਨ ਹੈ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਵੀ ਇਹ ਕੀ ਚੀਜ਼ ਹੈ। ਤੇ ਦੂਸਰਾ ਹੈ ਕਛਹਿਰਾ, ਉਹ ਹੈਗਾ ਜੱਤ ਸੱਤ ਦਾ ਪ੍ਰਤੀਕ, ਕਿ ਸੱਚੇ ਸੁੱਚੇ ਕਿਰਦਾਰ ਦਾ ਪ੍ਰਤੀਕ ਆ। ਜਿਹੜਾ ਕੜਾ ਇਹ ਸੱਜੇ ਹੱਥ 'ਚ ਪਾਇਆ ਜਾਂਦਾ ਹਮੇਸ਼ਾ, ਤਾਂ ਕਿ ਅਸੀਂ ਜਦੋਂ ਕੋਈ ਮਾੜਾ ਕਰਮ, ਕੋਈ ਗਲਤ ਕਰਮ ਕਰਨ ਲੱਗੀਏ ਸਾਨੂੰ ਉਹ ਯਾਦ ਰਵੇ। ਅੱਛਾ ਜੀ। ਇਹ ਵੀ ਸਰਬ ਲੋਹ ਦਾ ਹੋਣਾ ਚਾਹੀਦਾ ਹੈ, ਪਿਓਰ ਲੋਹੇ ਦਾ। એનર્ਜੀ ਵੀ ਮਿਲਦੀ ਇਹਦੇ ਨਾਲ ਸਰੀਰ ਨੂੰ। એનર્ਜੀ ਮਿਲਦੀ ਨਾ ਆਪਾਂ ਨੂੰ। ਅੱਛਾ, ਮਤਲਬ ਦੌਲਤ ਜਾਨ ਰਹਿੰਦੀ ਹੈ। ਜੀ ਜੀ ਜੀ, ਦਾਤੂ ਹੁੰਦੀ ਹੈ ਨਾ ਜੀ, ਉਹ ਤੋਂ એનર્ਜੀ ਮਿਲਦੀ ਹੈ। ਅੱਛਾ, ਤੇ ਸਰਕਾਰਾਂ ਨੂੰ ਤੁਸੀਂ ਕੀ ਪੈਗਾਮ ਦਿਓਗੇ? ਸਰਕਾਰਾਂ ਕਹਿੰਦੀਆਂ ਕਿ ਬਸ ਕੰਮ ਖਤਮ, ਜਿਵੇਂ ਉਹ ਸਰਕਾਰਾਂ ਨੂੰ ਇਹ ਪੈਗਾਮ ਦੇਣਾ ਚਾਹੁੰਦੇ ਆ ਕਿ ਆਪਣੇ ਬਾਰਡਰ ਤੁਸੀਂ ਸੰਭਾਲੋ, ਆਪਣੀ ਦੁਆਰਾ ਤੁਸੀਂ ਆਪਣੇ ਬਾਰਡਰ ਤੇ ਆਪਣੀ ਦੁਆਰਾ ਤੁਸੀਂ ਆਪਣੀ ਸੰਭਾਲ ਲਓ, ਲੇਕਿਨ ਸਾਡੇ ਦਰਵਾਜ਼ੇ ਸਾਡੇ ਲਈ ਖੋਲ ਲਓ ਤਾਂ ਕਿ ਆਪਾਂ ਇੱਕ ਦੂਸਰੇ ਨਾਲ ਮਿਲ ਚੁੱਕੀਏ, ਆਪਾਂ ਪਿਆਰ ਨੂੰ ਸਮਝੀਏ। ਜੋ ਮਰਜ਼ੀ ਕਰਨ, ਲੇਕਿਨ ਸਾਨੂੰ ਆਪਣੇ ਗਵਰਨਮੈਂਟ ਸਾਡੇ ਕੋਲ ਪਾਸਪੋਰਟ ਲੈਂਦੀ ਹੈ, ਸਾਰਾ ਸਿਕਿਉਰਿਟੀ ਚੈੱਕ ਹੁੰਦੀ ਹੈ, ਉਹਦੀ ਪੂਰਾ ਰਿਕਾਰਡ ਚੈੱਕ ਕੀਤਾ ਜਾਂਦਾ। ਚੈੱਕ ਕਰੋ, ਜਿਹਦਾ ਰਿਕਾਰਡ ਸਹੀ ਹੈ ਉਹਨੂੰ ਆਉਣ ਜਾਣ ਦਿਓ, ਉਹਦਾ ਕੀ ਦਿੱਕਤ ਹੈ? ਜਦ ਆਪਾਂ ਕਿਸੇ ਦੇਸ਼ਾਂ ਵਿੱਚ ਜਾਂਦੇ ਆ, ਸਾਰੀ ਸਿਕਿਉਰਿਟੀ ਚੈੱਕਅਪ ਹੁੰਦੀ ਹੈ। ਜਦ ਆਪਾਂ ਉੱਥੇ ਸਾਡੀ ਆਇਡੈਂਟੀਫਾਈ ਚੈੱਕ ਕਰਦੇ ਨੇ ਵੀ ਇਹਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ, ਕੁਝ ਨਹੀਂ ਹੈਗਾ, ਚੈੱਕ ਕਰਕੇ ਜਿਹੜਾ ਬਕਾਇਦਾ ਬਿਲਕੁਲ ਰਿਕਾਰਡ ਸਹੀ ਉਹਨੂੰ ਆਉਣ ਦੇਣ, ਉਹਦੀ ਕੋਈ ਪ੍ਰੋਬਲਮ ਨਹੀਂ। ਹਾਂ, ਬਿਲਕੁਲ ਆਉਣ ਦੇਣ। ਦੂਸਰੀ ਗੱਲ ਇਹ ਹੈ ਕਿ ਦੇਖੋ, ਪਾਕਿਸਤਾਨ ਨੇ ਹਮੇਸ਼ਾ ਅਮਨ ਦਾ ਇੱਕ ਪੈਗਾਮ ਦਿੱਤਾ ਹੈ। ਔਰ ਦੂਜੀ ਗੱਲ ਇਹ ਹੈ ਕਿ ਪੂਰੀ ਦੁਨੀਆ ਦੇ ਵਿੱਚ ਸਿਰਫ ਔਰ ਸਿਰਫ ਸਿੱਖ ਧਰਮ ਨਹੀਂ ਹੈਗਾ, ਪੂਰੀ ਦੁਨੀਆ ਦੇ ਵਿੱਚ ਸਿਰਫ ਹਿੰਦੂ ਧਰਮ ਨਹੀਂ ਹੈਗਾ, ਜਾਂ ਪੂਰੀ ਦੁਨੀਆ ਦੇ ਵਿੱਚ ਜਿਹੜਾ ਨਾ ਉਹ ਈਸਾਈਅਤ ਨਹੀਂ ਹੈਗੀ। ਸੋ ਲਿਹਾਜ਼ਾ ਹਰ ਮਜ਼ਹਬ ਦਾ ਇੱਕ ਜਿਹੜਾ ਨਾ ਉਹ ਆਪਣੀ ਉਹਦੀ ਅਹਿਮੀਅਤ ਹੈ, ਔਰ ਉਹਦੀ ਅਹਿਮੀਅਤ ਨੂੰ ਜਿਹੜਾ ਨਾ ਉਹ ਤਸਲੀਮ ਕਰਨਾ ਚਾਹੀਦਾ ਹੈ। ਉਹਨੂੰ ਉਹਦੀ ਜਿਹੜੀ ਮਜ਼ਹਬੀ ਰਸੂਮਾਤ ਹੈ ਉਹ ਅਦਾ ਕਰਨ ਦੇਣੀਆਂ ਚਾਹੀਦੀਆਂ। ਜਿਹੜੀ ਗੱਲ ਕਰਨੀ ਹੈ ਉਹ ਖੂਨ ਉਬਾਲੇ ਮਾਰਦਾ ਪਿਆ ਹੈ। ਅੱਛਾ, ਜਿਹੜਾ ਨੈਟ ਬੰਦ ਕੀਤਾ ਨਾ, ਇਹ ਬੜੀ ਮੁਸ਼ਕਿਲ ਆ ਰਹੀ ਹੈ। ਸਿਕਿਉਰਿਟੀ ਪੁਆਇੰਟ ਆਫ ਵਿਊ ਹੈ ਨਾ, ਸਿਕਿਉਰਿਟੀ ਨੂੰ ਮੱਦੇਨਜ਼ਰ ਤਾਂ ਸਾਨੂੰ ਸਾਡਾ ਕੀ ਮਸਲਾ, ਅਸੀਂ ਵਾਈਫਾਈ ਦੇ ਦੇਵਾਂਗੇ। ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਇੰਨੀ ਸੰਗਤ ਇੱਥੇ ਆਈ ਹੋਈ ਹੈ, ਘੱਟੋ ਘੱਟ 2500 ਬੰਦਾ ਇੱਥੇ ਪਹੁੰਚਿਆ ਹੋਇਆ ਹੈ, ਉਹ ਸਰਕਾਰ ਦੀ ਜ਼ਿੰਮੇਵਾਰੀ ਹੈ। ਇਹਨਾਂ ਨੇ ਥੋੜੀ ਸਿਕਿਉਰਿਟੀ ਹੈ, ਇੱਕ ਚੱਪੇ ਤੇ ਸਾਨੂੰ ਸਿਕਿਉਰਿਟੀ, ਸਾਨੂੰ ਸੇਫਟੀ ਦਿੱਤੀ ਹੋਈ ਹੈ ਜੀ। ਅੱਛਾ, ਮੈਂ ਇਹੀ ਚੀਜ਼ ਕਰਨੀ ਸੀ, ਮੈਂ ਇਹੀ ਚੀਜ਼ ਪੁੱਛਣੀ ਸੀ ਕਿ ਨਾ ਮੈਂ ਪਹਿਲੇ ਵੀ ਜ਼ਿਕਰ ਕੀਤਾ ਕਿ ਜੀ ਸਿਕਿਉਰਿਟੀ ਦੇ ਇੰਤਹਾਈ ਜਿਹੜੇ ਨੇ ਅੱਛੇ ਔਰ ਮੁਨਾਸਿਬ ਇੰਤਜ਼ਾਮਾਤ ਕੀਤੇ ਪਏ ਨੇ। ਗੁਰਦੁਆਰੇ ਦੇ ਜਿਹੜਾ ਨਾ ਉਹ ਆਸੇ-ਪਾਸੇ ਦੀ ਹਾਈ ਸਿਕਿਉਰਿਟੀ ਉਹ ਕਾਫੀ ਅਲਰਟ ਹੈ, ਔਰ ਗੱਡੀਆਂ ਜਿਹੜੀਆਂ ਨੇ ਨਾ ਉਹ ਖੜੋਤੀਆਂ ਨੇ ਪੁਲਿਸ ਦੀਆਂ, ਯਾਨੀ ਜਿਹੜੇ ਖਾਸ ਕਰਕੇ ਜਿਹੜੇ ਬਾਹਰੋਂ ਸਿੱਖ ਯਾਤਰੀ ਆਏ ਆ ਉਹਨਾਂ ਦੀ ਖਾਸ ਹਿਫਾਜ਼ਤ ਜਿਹੜਾ ਬੰਦੋਬਸਤ ਕੀਤਾ ਹੈ। ਲੇਕਿਨ ਮੈਂ ਅਗਰ ਬੋਲਾਂਗੇ ਤੁਸੀਂ ਆਖੋਗੇ ਕਿ ਜੀ ਆਪਣੇ ਮੂੰਹ ਤਾਰੀਫ ਕਰਦੀ ਹੈ, ਇਹ ਤਾਰੀਫ ਉਹੀ ਜਿਹੜਾ ਆਇਆ ਹੋਇਆ ਬੰਦਾ ਇੱਥੇ ਹੋਵੇ ਉਹ ਤਾਰੀਫ ਕਰੇ, ਉਹੀ ਕੋਟ ਕਰਦੀ ਹੈ। ਦੋ ਚੀਜ਼ਾਂ ਤੋਂ ਲਾ ਕਲਾਸ ਹੈ। ਦੋ ਚੀਜ਼ਾਂ
ला क्लास अच्छा। बेमिसाल है। अच्छा। एक तो रोड आपका ए क्लास है, अच्छा। उसमें कोई बात नहीं। अच्छा। दूसरी जो आपकी पंजाब पुलिस है हाँ। उसकी बहुत ਉਹ ਜੀ ਪੰਜਾਬ ਪੁਲਿਸ ਦੀ ਤਾਰੀਫ ਕਰ ਦਿੱਤੀ ਹੈ ਬੜ ਕੇ ਜੋ ਕਹੇ ਇਹ ਸਰਦਾਰ ਖੜੇ ਹੈ ਹਾਂ। ਸਾਨੂੰ ਜਿੰਨੀ ਇੱਜ਼ਤ ਮਾਣ ਉਹਨਾਂ ਨੇ ਦਿੱਤਾ ਹੈ, ਜਿਹੜੀ ਇਹਨਾਂ ਨੇ ਵੀਜ਼ੇ ਦੀ ਗੱਲ ਕੀਤੀ ਹੈ ਉਹ ਸਟੈਂਡ ਤੋਂ ਉੱਪਰ ਆ ਜਾਂਦਾ ਹੈ। ਉਹ ਸਰਕਾਰਾਂ ਨੂੰ ਸੋਚਣਾ ਚਾਹੀਦਾ ਹੈ ਵੀ ਜਿਹੜਾ ਭੈਣ ਭਰਾ ਇੱਧਰ ਕੋਈ ਵਿਆਹਿਆ ਜਾਂ ਉੱਧਰ ਵਿਆਹਿਆ ਉਹਨੂੰ ਜਾਣਾ ਚਾਹੀਦਾ हाँ। है। मेरे उन फादर साहब लाहौर गोल्ड मेडल से 46 में। अच्छा। वो जो आपका नीरज ने ओलंपिक में जीता है ना, हाँ। वो 80 मीटर का यहाँ का गोल्ड मेडल है मेरे अच्छा। फादर साहब। ਅੱਛਾ लाहौर पिंड है हल्लो की रायविंड के पास। ਹਲੋ वह- ਕੀ ਪਿੰਡ ਅੱਛਾ ਹਾਂ 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 ਉੱਥੋਂ के हैं तो मैं डॉक्यूमेंट ना लिया, उधर गए वंड तो बाद उधर चले गए। तो पंजाब पुलिस और जो रोड है वो आपका बेकसाल है। और जो आपकी संगत आई है ਤੁਹਾਡੀ ਇੱਥੇ ਹਾਂ। ਤੇ ਸਾਡੀ ਜਿਹੜੀ ਸੰਗਤ ਆਈ ਹੈ, ਖਾਣਾ ਬਣ ਰਿਹਾ ਹੈ, ਬੜੀ ਗੁਰੂ ਨਾਨਕ ਸਾਹਿਬ ਦੀ ਮਿਹਰ ਹੈ। ਇੰਨੀ ਸੰਗਤ ਨੂੰ ਪ੍ਰਸ਼ਾਦਾ ਛਕਾਉਣਾ, ਕੁਝ ਵੀ ਕਰਨਾ, ਕਿੰਤੂ ਕਿਤੇ ਵੀ ਹੋ ਸਕਦੀ ਹੈ। ਹਾਂ ਜੇ ਚੰਗੀ ਚੀਜ਼ ਜੁੜੀ ਹੈ ਤੇ ਉਹਦੇ ਨਾਲ ਬੁਰਾਈ ਵੀ ਆਲਰੇਡੀ ਆਉਂਦੀ ਹੈ ਉਹਦੇ ਨਾਲ ਬਿਲਕੁਲ ਜੁੜੀ ਆਉਂਦੀ ਹੈ। ਹੈ ਔਰ ਦੇਖੋ ਸਿੱਖ ਧਰਮ ਤਾਂ ਵੈਸੇ ਵੀ ਤੁਹਾਨੂੰ ਜਿਹੜਾ ਨਾ ਮੈਂ ਜਦੋਂ ਆਈ ਆ ਨਾ ਮੈਂ ਜਦੋਂ ਆਪਣਾ ਕੈਮਰਾ ਅਸੀਂ ਰੋਲ ਕੀਤਾ ਹੈ ਤੇ ਕੈਮਰਾ ਰੋਲ ਕਰਦੇ ਆ ਸਰ ਮੈਂ ਉੱਥੇ ਨਾ ਖੜੀ ਹੋ ਗਈ ਜਿਹੜੀ ਮੇਰੇ ਕੰਨਾਂ 'ਚ ਆਵਾਜ਼ ਪੈਂਦੀ ਪਈ ਸੋ ਇਹ ਸੀ ਕਿ ਦੇਖੋ ਕਿ ਇੱਥੇ ਜਿਹੜਾ ਉਹ ਸਿੱਖ ਹੈ ਉਹ ਵੀ ਆ ਕੇ ਆਪਣੀ ਮਜ਼ਹਬੀ ਰਸੂਮਾਤ ਅਦਾ ਕਰ ਸਕਦਾ ਹੈ। ਇੱਥੇ ਆ ਕੇ ਤੁਸੀਂ ਨਮਾਜ਼ ਵੀ ਪੜ੍ਹ ਸਕਦੇ ਹੈ। ਇੱਥੇ ਆ ਕੇ ਤੁਸੀਂ ਅਗਰ ਤੁਸੀਂ ਹਿੰਦੂ ਧਰਮ ਦੇ ਤੁਸੀਂ ਉਹ ਵੀ ਉਹਨੇ ਆਖਿਆ ਵੀ ਸਾਰੇ ਜਿਹੜੇ ਨੇ ਹਾਂ अवल अल्लाह नूर पाया कुदरत के सब बंदे एक नूर ते सब जग उपजा कोमल भणे को बंदे मिल के ये गुरु साहब ने पहले कह छड्या कि इंसान इक्को है, एक ही परमात्मा वालों एक ही नूर तो आया सारा कुछ जी, इस तो अलग नहीं किया जा सकता इन्हों जी। ये दरवाजे हाँ ਗੁਰੂ ਮਹਾਰਾਜ ਨੇ ਜਿਹੜੇ ਦਰਵਾਜ਼ੇ ਨੇ ਨਾ ਇਹ ਵੀ 4 ਰੱਖੇ ਨੇ ਜੀ। ਅੱਛਾ। ਸਾਰੇ ਚਾਰੋਂ ਧਰਮਾਂ ਦੇ ਰੱਖੇ ਨੇ, ਕਿਸੇ ਵੀ ਧਰਮ ਦਾ ਬੰਦਾ ਇਹਦੇ 'ਚ ਆ ਸਕਦਾ ਜੀ। ਅੱਛਾ ਮੈਨੂੰ ਇਹ ਦੱਸੋ ਕਿ ਜਿਹੜੇ ਤੁਹਾਡੇ ਦੂਸਰੇ ਸਿੱਖ ਭੈਣ ਭਰਾ ਹੈਗੇ ਨੇ ਜਿਹੜੇ ਦੁਨੀਆ ਦੇ ਹਰ ਕੋਨੇ ਤੇ ਬੈਠੇ ਹੋਏ ਨੇ ਉਹਨਾਂ ਵਾਸਤੇ ਤੁਸੀਂ ਆਪਣੇ ਜਜ਼ਬਾਤ ਦਾ ਇਜ਼ਹਾਰ ਉਹਨਾਂ ਵਾਸਤੇ ਕਿੱਦਾਂ ਕਰ ਸਕਦੇ ਜਿਹੜੇ ਬਾਹਰ ਬੈਠੇ ਨੇ ਮੈਂ ਤਾਂ ਇੱਕੋ ਗੱਲ ਕਹਿਣਾ ਚਾਹੁੰਦਾ ਕਿ ਆਪਾਂ ਨੂੰ ਦੱਸਿਆ ਕੁਝ ਹੋਰ ਜਾਂਦਾ ਹੈ ਤੇ ਜੇ ਆਪਾਂ ਇੱਥੇ ਆ ਕੇ ਵੇਖੀਏ ਤੇ ਇੱਥੇ ਜੋ ਸਾਨੂੰ ਵੇਖਣ ਨੂੰ ਮਿਲਿਆ ਜੀ ਉਹ ਬਾ ਕਮਾਲ ਹੈ ਜੀ। ਇੱਥੇ ਲੋਕ ਬੜੇ ਖੂਬਸੂਰਤ ਨੇ, ਸਾਰਿਆਂ ਨਾਲੋਂ ਵੱਡੀ ਗੱਲ ਹੈ ਉਹਨਾਂ ਦੇ ਦਿਲ ਵੀ ਬੜੇ ਖੂਬਸੂਰਤ ਨੇ, ਠੀਕ ਹੈ ਨਾ ਜੀ। ਤੇ ਇੱਥੇ ਦਾ ਦੇਸ਼ ਵੀ ਆ ਕੇ ਬਹੁਤ ਖੂਬਸੂਰਤ ਹੈ। ਜੇ ਆਪਾਂ ਵੇਖਿਆ ਤੇ ਐਵੇਂ ਬਿਆਨ ਨਹੀਂ ਕੀਤਾ ਜਾ ਸਕਦਾ, ਲੇਕਿਨ ਆਪਣਾ ਉਧਰ ਵੀ ਆਪਾਂ ਨੂੰ ਗਲਤ ਸਮਝਾਇਆ ਜਾ ਰਿਹਾ। ਯਾਨੀ ਮੈਂ ਇਹ ਕਹਾਂ ਕਿ ਪਾਕਿਸਤਾਨ ਦੀਆਂ ਹਵਾਵਾਂ ਕਾਲਜੇ ਨੂੰ ਠੰਡ ਪਾਉਂਦੀਆਂ ਮੈਂ ਕਿਹਾ ਜੀ ਮਜ਼ਾ ਆ ਗਿਆ ਜੀ। ਇੱਕ ਕਹਿੰਦਾ ਜੀ ਜਦੋਂ ਇੱਥੇ ਲੋਕਾਂ ਨੂੰ ਮਿਲਦੇ ਆ ਜਾਂ ਲੋਕਾਂ ਦੀ ਇੱਥੇ ਬਾਹਰ ਦੇਖ ਕੇ ਅਸੀਂ ਡਿਵੈਲਪਮੈਂਟ ਦੇਖੀ ਹੈ, ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈਗੀ ਜੀ। ਮਤਲਬ ਹੈ ਜਿਹੜੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇੱਥੇ ਰਜ਼ਾਨ ਵੀ ਗੂੰਜਦੀ ਹੈ, ਇੱਥੇ ਗੀਤਾ ਵੀ ਗੂੰਜਦੀ ਹੈ। ਇਹ ਵਾਹਿਦ ਦੁਨੀਆ ਦੀ ਸਪੈਸ਼ਲਿਟੀ ਹੈ। ਯਾਨੀ ਕਹਿਣ ਦਾ ਮਕਸਦ ਇਹ ਹੈ ਕਿ ਇਨਸਾਨੀਅਤ ਜਿਹੜੀ ਹੈ ਨਾ ਉਹਨੂੰ ਫਰੋਗ ਦਿੱਤਾ ਹੈ, ਠੀਕ ਹੈ ਨਾ ਕਿ ਪਹਿਲੇ ਇਨਸਾਨ ਹੈ ਉਸ ਤੋਂ ਬਾਅਦ ਜਿਹੜਾ ਮਜ਼ਹਬ ਜਿਹੜਾ ਨਾ ਬਾਅਦ ਚ। ਅੱਛਾ ਅੱਜ ਆਪਾਂ ਇੰਤਜ਼ਾਮਾਤ ਦੀ ਗੱਲ ਕਰਦੇ ਪਏ ਆ। ਅਗਰ ਆਪਾਂ ਇੰਤਜ਼ਾਮਾਤ ਨੂੰ ਦੇਖੀਏ ਤਾਂ ਤੁਹਾਡਾ ਹੁਣ ਕੀ ਰੂਟੀਨ ਹੈ? ਇੱਥੋਂ ਤੁਸੀਂ ਕਰਤਾਰਪੁਰ ਜਾਣਾ ਹੈ। ਅੱਛਾ ਕਰਤਾਰਪੁਰ ਜਾ ਕੇ ਕੀ ਰਸੂਮਾਤ ਅਦਾ ਕਰੋਗੇ ਉੱਥੇ? ਫਿਰ ਮਜ਼ਹਬੀ ਰਸੂਮਾਤ ਕੀ ਹੁੰਦੀਆਂ ਨੇ? ਮਜ਼ਹਬੀ ਰਿਵਾਜ ਜਿਵੇਂ ਇੱਥੇ ਆਪਾਂ ਮੱਥਾ ਟੇਕਿਆ ਜੀ ਹਾਂ, ਹਾਂ। ਆਪਣੇ ਗੁਰੂ ਸਾਹਿਬਾਨਾਂ ਦੀ ਜਿਹੜੀ ਧਰਤੀ ਨੂੰ ਅਸੀਂ ਨਵਾਜਿਆ, ਉਵੇਂ ਅਸੀਂ ਉੱਥੇ ਵੀ ਜਾ ਕੇ ਵੀ ਅਰਦਾਸਾਂ ਕਰਾਂਗੇ ਤੇ ਪੂਰੇ ਸੰਸਾਰ ਲਈ ਜਿਹੜੇ ਨਹੀਂ ਆ ਸਕੇ ਤੇ ਜਿਹੜੇ ਆਏ ਨੇ ਉਹਨਾਂ ਲਈ ਵੀ ਕਿ ਪਰਮਾਤਮਾ ਸਾਰਿਆਂ ਨੂੰ ਖੁਸ਼ਹਾਲ ਤੇ ਤੰਦਰੁਸਤੀ ਬਖਸ਼ੇ। ਆਪਾਂ ਦੇ ਲਾਂਘਾ ਖੋਲ੍ਹਿਆ ਗਿਆ ਸੀ, ਹੁਣ ਬੰਦ ਹੋਇਆ ਪਿਆ। ਜਦੋਂ ਆਪਾਂ ਇੰਡੀਆ ਤੋਂ ਲੇਕਿਨ ਦੇਖੋ ਇਹ ਵੀ ਚੀਜ਼ ਦੇਖੋ ਕਿ ਜਿਹੜਾ ਲਾਂਘਾ ਬੰਦ ਕੀਤਾ ਹੈ ਉਹ ਲਾਂਘਾ ਜਿਹੜਾ ਹੈ ਨਾ ਉਹ ਪਾਕਿਸਤਾਨ ਨੇ ਬੰਦ ਨਹੀਂ ਕੀਤਾ। ਉਹ ਤਾਂ ਸਾਨੂੰ ਪਤਾ ਜੀ, ਪਰ ਉਹ ਖੋਲਣਾ ਚਾਹੀਦਾ ਜੀ। ਉਹ ਤੇ ਗੁਰੂ ਮਹਾਰਾਜ ਨੇ ਲਾਂਘਾ ਬਣਾ ਹੀ ਦਿੱਤਾ ਆਪਾਂ, ਉਹਦੇ ਵਾਸਤੇ ਤੇ ਕੋਈ ਕਿੰਤੂ ਪਰੰਤੂ ਹੋਣੀ ਨਹੀਂ ਚਾਹੀਦੀ ਜੀ। ਉੱਥੇ ਲਾਂਘਾ ਜਿਹੜੀ ਸੰਗਤ ਘੱਟੋ ਘੱਟ ਕਰਤਾਰਪੁਰ ਸਾਹਿਬ ਦੇ ਦਰਸ਼ਨ ਤੇ ਕਰਦੀ ਸੀ, ਉਹ ਘੱਟੋ ਘੱਟ ਕਰਤਾਰਪੁਰ ਸਾਹਿਬ ਦੇ ਦਰਸ਼ਨ ਤੇ ਕਰ ਸਕੇ। ਅੱਗੇ ਨਹੀਂ ਆ ਸਕਦੇ ਲੇਕਿਨ ਉਹ ਨਜ਼ਦੀਕ ਬਾਰਡਰ ਦੇ ਨਾਲ ਹੋਣ ਦੇ ਮੁਤਾਬਿਕ ਤੇ ਆਪਾਂ ਨੂੰ ਉੱਥੇ ਦਾ ਦੇ ਜਾਣਾ ਚਾਹੀਦਾ ਜੀ। ਆਪਾਂ ਦੇ ਦੇਣਾ ਚਾਹੀਦਾ ਹੈ। ਯਾਨੀ ਇਨੀ ਡਿਮਾਂਡ ਫਿਰ ਜਿਹੜੀ ਹੈ ਨਾ ਤੁਹਾਨੂੰ ਆਪਣੀ ਜਿਹੜੀ ਇੰਡੀਅਨ ਗਵਰਨਮੈਂਟ ਹੈਗੀ ਹੈ ਉਹਦੇ ਕੋਲੋਂ ਇਹ ਕਰਨੀ ਚਾਹੀਦੀ ਹੈ। ਇਹ ਇੱਕ ਮੁੱਦੇ ਦੀ ਗੱਲ ਰੱਖਣੀ ਆ ਜੀ ਵੀ ਜਿਹੜੀ ਇਹ ਲਾਂਘੇ ਨੇ ਜਿਹੜੀ ਸਿੰਘ ਸੰਗਤ ਜਿਹੜੀ ਸਾਡੀ ਅਰਦਾਸ ਦੇ ਵਿੱਚ ਵੀ ਲਿਖਿਆ ਹੋਇਆ ਹੈ, ਜਿਹੜੀ ਸਾਡੀ ਅਰਦਾਸ ਦੇ ਵਿੱਚ ਵੀ ਆਨੇ ਗੁਰਤਾਮਾ ਤੇ ਕਈ ਹੋਰ ਨਨਕਾਣਾ ਸਾਹਿਬ ਤੋਂ ਗੁਰਦੁਆਰਾ ਗੁਰਤਾਮਾ ਦੇ ਦਰਸ਼ਨ ਦੇ ਦਾੜੇ ਖਾਲਸਾ ਜੀ ਨੂੰ ਬਖਸ਼ੋ ਜੀ। ਉਹ ਪਰਮਾਤਮਾ ਨੇ ਲਾਂਘੇ ਖੋਲ੍ਹਣ ਸਾਡੀ ਅਰਦਾਸਾਂ ਸੁਣੀਆਂ ਨੇ ਜੀ। ਹੁਣ ਇਹ ਪਰਮਾਤਮਾ ਹੋਰ ਵੀ ਲਾਂਘੇ ਇਸ ਤਰੀਕੇ ਨਾਲ ਖੋਲ੍ਹੇ ਜਿਹੜੀ ਅਸੀਂ ਆਪਣੀ ਸੰਗਤ ਜਿਹੜੀ ਖੁੱਲੇ ਤੇ ਪੂਰੇ ਜੱਥੇ ਦੇ ਨਾਲ ਇੱਥੇ ਵੱਧ ਚੜ ਕੇ ਪਹੁੰਚ ਸਕੇ ਤੇ ਆਪਣੇ ਦਰਸ਼ਨ ਕਰ ਸਕੇ ਤਾਮਾ ਦੇ। ਦੇਖੋ ਕਿ ਹਜੇ ਇੰਨੀ ਤੰਗੀ ਹੈਗੀ, ਉਸ ਤੰਗੀ ਦਾ ਕਰਕੇ ਵੀ ਹਰ ਪਾਸੇ ਸਿਰ ਹੀ ਸਿਰ ਨਜ਼ਰ ਆਉਂਦੇ ਹੈ ਤੇ ਜੇ ਇੱਕ ਵਾਰੀ ਕਹਿ ਦੇਣ ਤਾਂ ਮੈਂ ਤਾਂ ਕਹਿੰਦੀ ਕਿ ਪੈਰ ਤੇ ਪੈਰ ਰੱਖਣ ਨੂੰ ਥਾਂ ਨਾ ਮਿਲੇ ਇੱਥੇ, ਠੀਕ ਹੈ। ਔਰ ਬਹਰਹਾਲ ਮੈਂ ਅੱਗੇ ਵੱਲ ਤੁਰਦੀ ਹਾਂ। ਜੇ ਤੁਹਾਡਾ ਦੁਬਾਰਾ ਮੇਰਾ ਟਾਕਰਾ ਹੋ ਗਿਆ ਦੁਬਾਰਾ ਤਾਂ ਫਿਰ ਗੱਲਬਾਤ ਕਰ ਲਾਂਗੇ ਆਪਾਂ।